ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਪਾਕਿਸਤਾਨ ਪਹਿਲੀ ਵਾਰ ਉਦੋਂ ਚਰਚਾਯੋਗ ਬਣਿਆ ਜਦੋਂ ਇਹ ਖਬਰ ਸਾਹਮਣੇ ਆਈ ਕਿ ਇਸ ਲੜਾਈ ਦੇ ਵਿੱਚ ਪਾਕਿਸਤਾਨ ਯੂਕਰੇਨ ਨੂੰ ਰੂਸ ਦੇ ਖਿਲਾਫ ਲੜਨ ਵਾਸਤੇ ਮਾਰਟਰ ਗੋਲੇ, ਮਿਜ਼ਾਈਲ ਔਰ ਗੋਲਾ ਬਾਰੂਦ ਵੇਚ ਰਿਹਾ ਹੈ। ਪਾਕਿਸਤਾਨੀ ਫਾਰਨ ਆਫਿਸ ਨੇ ਉਦੋਂ ਸਰਕਾਰੀ ਪੱਧਰ ਤੇ ਬਿਆਨ ਦਿੱਤਾ ਸੀਗਾ ਕਿ ਪਾਕਿਸਤਾਨ ਦਾ ਔਰ ਯੂਕਰੇਨ ਦਾ ਆਪਸ ਦੇ ਵਿੱਚ ਇੱਕ ਸਮਝੌਤਾ ਹੈ ਜਿਹਦੇ ਤਹਿਤ ਅਸਲਾ ਵੇਚਿਆ ਗਿਆ, ਪਰ ਹੁਣ ਜੰਗ ਦੌਰਾਨ ਪਾਕਿਸਤਾਨ ਯੂਕਰੇਨ ਨੂੰ ਅਸਲਾ ਨਹੀਂ ਵੇਚਣ ਡਿਆ। ਇੱਕ ਵਾਰ ਫਿਰ ਪਾਕਿਸਤਾਨ ਇਸ ਵੇਲੇ ਰੂਸ ਤੇ ਯੂਕਰੇਨ ਦੀ ਜੰਗ ਦੇ ਮਾਮਲੇ ਦੇ ਵਿੱਚ ਚਰਚਾਯੋਗ ਹੈ। ਇਹ ਚਰਚਾ ਉਦੋਂ ਬਣਿਆ ਜਦੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਵਿਲਾਦੀਮੀਰ ਜ਼ੈਲੈਂਸਕੀ ਹੋਣਾ ਨੇ ਇਹ ਬਿਆਨ ਦਿੱਤਾ ਹੈ ਕਿ ਪਾਕਿਸਤਾਨ, ਚੀਨ, ਉਜ਼ਬੇਕਿਸਤਾਨ, ਤਾਜਿਕਿਸਤਾਨ ਔਰ ਅਫਰੀਕਾ ਦੇ ਕੁਝ ਮੁਲਕਾਂ ਦੇ ਲੜਾਕੂ ਇਸ ਵੇਲੇ ਰੂਸ ਵਾਲੇ ਪਾਸਿਓਂ ਲੜਦਿਆਂ ਹੋਇਆਂ ਸਾਡੇ ਖਿਲਾਫ ਲੜਨ ਡੇ ਨੇ। ਇਹ ਸਾਰੇ ਕਿਰਾਏ ਦੇ ਲੜਾਕੂ ਨੇ ਜਿਹੜੇ ਯੂਕਰੇਨ ਦੀ ਜੰਗ ਦੇ ਵਿੱਚ ਰੂਸ ਦੇ ਮਸ਼ਰਕੀ ਪਾਸੇ ਜਾਂ ਚੜ੍ਹਦੇ ਪਾਸਿਓਂ ਲੜਨ ਡੇ ਨੇ। ਇਸ ਮਾਮਲੇ ਦੇ ਉੱਤੇ ਚਾਈਨਾ ਨੇ ਇਹਦੀ ਨਾ ਸਿਰਫ ਨਿੰਦਿਆ ਕੀਤੀ ਹੈ ਬਲਕਿ ਇਸ ਬਿਆਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਕਿ ਸਾਡਾ ਕੋਈ ਕਿਰਾਏ ਦਾ ਲੜਾਕੂ ਰੂਸ ਵੱਲੋਂ ਯੂਕਰੇਨ ਦੇ ਖਿਲਾਫ ਨਹੀਂ ਲੜਨ ਡਿਆ। ਪਾਕਿਸਤਾਨ ਵੱਲੋਂ ਹਜੇ ਇਸ ਮਾਮਲੇ ਦੇ ਉੱਤੇ ਕੋਈ ਬਿਆਨ ਤੇ ਸਾਹਮਣੇ ਨਹੀਂ ਆਇਆ, ਪਰ ਰਾਊਟਰ ਨਿਊਜ਼ ਏਜੰਸੀ ਸਮੇਤ ਇੰਡੀਪੈਂਡੈਂਟ ਮੀਡੀਆ ਗਰੁੱਪ ਨੇ ਪਾਕਿਸਤਾਨੀ ਫਾਰਨ ਆਫਿਸ ਨਾਲ ਰਾਬਤਾ ਕਰਕੇ ਪੁੱਛ ਕੀਤੀ ਹੈ ਕਿ ਕੀ ਵਾਕਈ ਉਹਦੇ ਸ਼ਹਿਰੀ ਰੂਸ ਵੱਲੋਂ ਕਿਰਾਏ ਦੇ ਲੜਾਕੂਆਂ ਦੇ ਤੌਰ ਤੇ ਲੜੇ ਨੇ। ਰੂਸ ਨੇ ਵੀ ਇਹਦੇ ਕੋਈ ਤਬਸਰਾ ਨਹੀਂ ਕੀਤਾ, ਨਾ ਉਹਨੇ ਹਾਂ ਕੀਤੀ ਹੈ ਤੇ ਨਾ ਕੀਤੀ ਹੈ, ਪਰ ਜ਼ੈਲੈਂਸਕੀ ਹੋਣਾ ਦੇ ਇਸ ਬਿਆਨ ਨੂੰ ਪਾਕਿਸਤਾਨ, ਰੂਸ, ਚਾਈਨਾ, ਉਜ਼ਬੇਕਿਸਤਾਨ, ਤਾਜਿਕਿਸਤਾਨ ਔਰ ਅਫਰੀਕਾ ਦੇ ਮੁਲਕ ਬੜੀ ਗਹਿਰੀ ਨਜ਼ਰ ਦੇ ਨਾਲ ਵੇਖ ਰਹੇ ਨੇ। ਇਹਦੇ ਤੇ ਹਜੇ ਤੱਕ ਕਿਸੇ ਕਿਸਮ ਦੀ ਨਿੰਦਿਆ ਜਾਂ ਮੰਨਣਾ ਸਾਹਮਣੇ ਨਹੀਂ ਆਇਆ।